ਹਾਂਜੀ ਭਾਜੀ, ਭਾਜੀ ਇਸ਼ੂ ਤੇ ਟਰੱਕਿੰਗ ਦੇ ਵਿੱਚ ਜਿੱਦਾਂ ਕਾਫੀ ਨੇ, ਜੀ ਜਿੱਦਾਂ ਤੁਸੀਂ ਐਗਰੀਮੈਂਟ ਦੀ ਗੱਲ ਕਰ ਰਹੇ ਹੋ, ਜਿਵੇਂ ਲੀਜ਼ ਦੇ ਲੋਕੀ ਫਸੇ ਹੋਏ ਆ ਲੀਜ਼ ਔਰ ਜੀ ਆਪਣਾ ਲੋਨ ਦੇ ਵਿੱਚ। ਜੀ ਏਦਾਂ ਹੀ ਭਾਜੀ ਇਸ਼ੂ ਤੇ ਆਪਣਾ ਇੱਕ ਬਹੁਤ ਵੱਡਾ ਹੋਰ ਵੀ ਹੈਗਾ ਫੈਕਟਰਿੰਗ ਕੰਪਨੀ ਦਾ। ਜੀ ਮੈਂ ਛੋਟਾ ਜਿਹਾ ਜ਼ਿਕਰ ਕਰਨਾ ਚਾਹੁੰਦਾ, ਜਿਵੇਂ ਆਪਾਂ ਐਗਰੀਮੈਂਟ ਵਗੈਰਾ ਤੇ ਪੜ੍ਹਦੇ ਹਾਂ, ਉਹਨਾਂ ਨੇ ਮੈਨੂੰ ਐਗਰੀਮੈਂਟ ਸਾਈਨ ਕੀਤਾ ਭੇਜਿਆ ਸੀਗਾ, ਮੈਂ ਪੜ੍ਹ ਕੇ ਸਾਈਨ ਕੀਤਾ ਸੀ। ਜੀ ਉਹਦੇ ਵਿੱਚ ਜਦੋਂ ਮੇਰਾ ਇਸ਼ੂ ਹੁਣ ਬਣਿਆ ਉਹਨਾਂ ਨੇ, ਉਹ ਫਿਰ ਮੈਂ ਜਿਹੜਾ ਐਗਰੀਮੈਂਟ ਸੀਗਾ ਮੈਂ ਫਿਰ ਐਡਵੋਕੇਟ ਹਾਇਰ ਕੀਤਾ ਜੀ ਹੁਣੇ। ਜੀ ਉਸ ਐਡਵੋਕੇਟ ਨੇ ਮੈਨੂੰ ਦੱਸਿਆ ਕਿ ਉਹਦੇ ਵਿੱਚ ਉਸੀ ਐਗਰੀਮੈਂਟ ਦੇ ਵਿੱਚ ਇੱਕ ਕਲੌਜ਼ ਦੇ ਵਿੱਚ ਛੋਟਾ ਜਿਹਾ ਲਿੰਕ ਵੀ ਉਹਨਾਂ ਨੇ ਪਾਇਆ ਹੋਇਆ ਜੀ। ਅੱਛਾ ਜੀ। ਉਹ ਲਿੰਕ ਦੇ ਵਿੱਚ ਖੋਲ ਕੇ ਲਿੰਕ ਦੇ ਵਿੱਚ ਵੀ ਐਕਸਟਰਾ ਕਲੌਜ਼ ਪਾਏ ਹੋਏ ਨੇ ਉਹਦੇ। ਹੁਣ ਜੀ ਅਸੀਂ ਤੇ ਐਗਰੀਮੈਂਟ ਜਿਹੜਾ ਪੇਪਰ ਦਾ ਦਿੱਤਾ ਸੀਗਾ, ਈਮੇਲ ਕੀਤਾ ਸੀ, ਅਸੀਂ ਉਹਨੂੰ ਚੰਗੀ ਤਰ੍ਹਾਂ ਰੀਡ ਕਰਕੇ, ਮੈਂ ਔਰ ਮੇਰੇ ਬੇਟੇ ਨੇ ਅਸੀਂ ਰੀਡ ਕਰਕੇ ਸਾਈਨ ਕਰਕੇ ਭੇਜ ਦਿੱਤਾ। ਜੀ ਹੁਣ ਉਹ ਕਹਿੰਦੇ ਵੀ ਤੁਸੀਂ, ਉਹ ਵਕੀਲ ਨੇ ਦੱਸਿਆ ਕਿ ਤੁਸੀਂ ਇਹ ਲਿੰਕ ਖੋਲਿਆ ਸੀ, ਅਸੀਂ ਕਹਿੰਦੇ ਉਹ ਕਹਿੰਦੇ ਉਹਦੇ 'ਚ 14 ਐਸੇ ਕਲੌਜ਼ ਹੈਗੇ ਨੇ। ਔਰ ਉਹ ਆਪ ਸਿਰ ਫੜ ਕੇ ਬਹਿ ਗਈ, ਉਹ ਮੈਨੂੰ ਕਹਿੰਦੀ ਵੀ ਇਹ ਤੇ ਐਗਰੀਮੈਂਟ ਜਿਹੜਾ ਤੁਸੀਂ ਸਾਈਨ ਕੀਤਾ ਇਹ ਤੇ ਫੈਕਟਰਿੰਗ ਕੰਪਨੀ ਦਾ ਹੈ ਹੀ ਨਹੀਂ। ਜੀ ਫੈਕਟਰਿੰਗ ਕੰਪਨੀ ਦੇ ਵਿੱਚ ਜਿਹੜੇ ਕਲੌਜ਼ ਹੁੰਦੇ ਨੇ ਉਹ ਸਿੰਪਲ ਕਲੌਜ਼ ਨੇ, ਜਿਹੜੇ 14, 15, 16 ਹੁੰਦੇ ਨੇ। ਇਹਦੇ ਵਿੱਚ ਐਕਸਟਰਾ 14 ਤੋਂ 15 ਇਹਨਾਂ ਨੇ ਪਾਏ ਹੋਏ ਨੇ। ਇਹਨਾਂ ਨੇ ਤੁਹਾਨੂੰ ਹਰ ਪਾਸੇ ਤੋਂ ਜਿਹੜਾ ਤੁਹਾਨੂੰ ਜਕੜ ਰੱਖਿਆ, ਤੁਸੀਂ ਕੋਰਟ 'ਚ ਵੀ ਜਾਓਗੇ ਤੇ ਕੇਸ ਦੇ ਵਿੱਚ ਤੁਹਾਡੇ 'ਚ ਕੋਈ ਦਮ ਨਹੀਂ। ਜੀ $35,000 ਉਹਨਾਂ ਨੇ ਮੇਰੇ ਤੋਂ ਐਕਸੈਸ ਅਮਾਊਂਟ ਮੰਗਿਆ ਹੋਇਆ ਕਿ ਤੁਹਾਨੂੰ ਪੇ ਕਰਨਾ ਪਏਗਾ। ਜੀ ਸੋ ਤੇ ਅਸੀਂ ਜਿਹੜਾ ਜੋ ਭਾਜੀ ਤੁਸੀਂ ਅਟਾਰਨੀ ਹਾਇਰ ਕੀਤਾ ਸੀ, ਹੁਣ ਕਿੰਨੇ ਚਾਰਜ ਕੀਤੇ ਤੁਹਾਨੂੰ ਪੈਸੇ? ਜਿਹੜਾ ਐਡਵੋਕੇਟ ਹਾਇਰ ਕੀਤਾ ਜੀ, ਹਾਂਜੀ ਹਾਂਜੀ। ਉਹਨੇ ਮੈਨੂੰ $1,600 ਚਾਰਜ ਕੀਤਾ ਜੀ। ਹੁਣ ਤੁਸੀਂ ਦੇਖੋ ਵੀ ਕੋਈ ਮੇਰੇ ਖਿਆਲ ਨਾਲ ਜੇ ਇੱਕ ਟਰੱਕਰ 70-80 ਹਜ਼ਾਰ ਲੱਖ ਡਾਲਰ ਬਣਾਉਣਾ ਸਾਲ ਦਾ, ਉਹਦੇ ਲਈ 1600 ਜਾਂ 2000 ਬਾਹਲਾ ਨਹੀਂ। ਸੋ ਮੇਰੀ ਤਾਂ ਇਹ ਸੁਜੈਸ਼ਨ ਆ ਵੀ ਕਦੇ ਵੀ ਤੁਸੀਂ ਇਦਾਂ ਦਾ ਕੰਟਰੈਕਟ ਕਰਦੇ ਆ ਨਾ, ਪਹਿਲਾਂ ਵਕੀਲ ਨੂੰ ਜ਼ਰੂਰ ਦਿਖਾ ਲਓ, ਠੀਕ ਹੈ ਕਿ ਨਹੀਂ? ਬਿਲਕੁਲ ਬਿਲਕੁਲ ਮੈਂ ਐਗਰੀ ਹਾਂ ਜੀ। ਉਹੀ ਜਿਹੜੀ ਗੱਲ ਹੈ ਨਾ ਜੀ, ਕਹਿੰਦੇ ਜੀ ਰਾਹ ਭੇਜਾਂ ਨੂੰ ਜਾਂ ਵਾਹ ਭੇਜੋ, ਜਦੋਂ ਹੁਣ ਮੇਰੇ ਸਿਰ ਤੇ ਪਈ ਤਾਂ ਮੈਂ ਐਡਵੋਕੇਟ ਹਾਇਰ ਕੀਤਾ। ਪਰ ਜਿੱਦਾਂ ਇਹਨਾਂ ਨੇ, ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਹੈਗੇ ਆ ਲੀਜ਼ਿੰਗ ਵਾਲੇ ਜਿਹੜੇ ਬੰਦੇ ਆ, ਆਪਣੇ ਉਹਨਾਂ ਨੇ ਬੇਸਿਕਲੀ ਘੇਰ ਕੇ ਰੱਖਣਾ ਸਾਹਮਣੇ ਵਾਲੇ ਬੰਦੇ ਨੂੰ ਕਿ ਉਹਨੂੰ ਨਿਕਲਣ ਨਹੀਂ ਦੇਣਾ। ਜੀ ਜੀ। ਤੇ ਇਸੇ ਕਰਕੇ ਮੈਂ ਹਰ ਬੰਦੇ ਨੂੰ ਇਹ ਐਡਵਾਈਸ ਕਰਾਂਗਾ, $500-700 ਉਹਨਾਂ ਦੀ, ਕਿਉਂਕਿ ਮੈਨੂੰ ਤਾਂ $1,600, ਕਿਉਂਕਿ ਮੈਂ ਅੱਗੇ ਉਹਨਾਂ ਕੋਲ ਫਰਦਰ ਨੋਟਿਸ ਵਗੈਰਾ ਕਰਾਣੇ ਆ। ਪਰ ਉਹਨਾਂ ਦੀ ਜਿਹੜੀ ਐਗਰੀਮੈਂਟ ਰੀਡ ਕਰਕੇ ਕਲੌਜ਼ ਦੱਸਣ ਦੀ ਜਿਹੜੀ ਫੀਸ ਆ, ਉਹ $300 ਤੋਂ $500 ਵਧੀਆ ਰੈਪੂਟੇਟਡ ਐਡਵੋਕੇਟ ਦੀ ਫੀਸ ਆ। ਉਹ ਜ਼ਰੂਰ ਪੇ ਕਰਕੇ ਉਹਦੇ ਕੋਲ ਤੁਸੀਂ ਐਡਵਾਈਸ ਲਓ ਤੇ ਉਸ ਤੋਂ ਬਾਅਦ ਹੀ ਕੋਈ ਕੰਟਰੈਕਟ ਸਾਈਨ ਕਰੋ, ਕਿਉਂਕਿ ਇਹਨਾਂ ਨੇ ਇਹ ਬਹੁਤ ਵੱਡਾ ਜਿਹੜਾ ਨਾ ਬਿਗ ਸ਼ਾਰਕ ਬੈਠੀਆਂ ਹੋਈਆਂ ਇਸ ਇੰਡਸਟਰੀ ਦੇ ਵਿੱਚ ਨਾ। ਫੈਕਟਰਿੰਗ ਕੰਪਨੀ ਹੋ ਗਈ, ਲੀਜ਼ਿੰਗ ਹੋ ਗਈ, ਹੋਰ ਵੀ ਇੱਦਾਂ ਦੇ ਕਈ ਡਿਪਾਰਟਮੈਂਟ ਹੈਗੇ ਨੇ। ਅੱਜ ਆਪਣਾ ਕੀ ਨਾਮ ਹੈ, ਭਾਜੀ ਹੋਣੀ ਹੈਗੇ ਨੇ, ਰਮਨ ਹੋਣੀ। ਮੇਰਾ ਇੱਕ ਬਹੁਤ ਵੱਡਾ ਕੁਐਸਚਨ ਸੀਗਾ, ਜੇ ਸੁਣ ਰਹੇ ਹੋਣ ਆਪਣਾ ਕੀ ਨਾਮ ਪ੍ਰੋਗਰਾਮ, ਤੇ ਭਾਜੀ ਜਿੱਦਾਂ ਮੈਂ ਦੇਖ ਰਿਹਾ ਕਿ ਜਿਹੜੀ CDL ਲੈਣ ਦੀ ਏਜ ਜਿਹੜੀ ਆ 18 ਸਾਲ ਆ ਕੈਲੀਫੋਰਨੀਆ ਦੇ ਵਿੱਚ, ਜਿੱਦਾਂ ਉਹ ਯੂਨੀਵਰਸਿਟੀ ਪੂਰੀ ਹੈਗੀ 18 ਸਾਲ ਦੀ ਏਜ ਆ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ 18 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ CDL ਤੇ ਤੁਸੀਂ ਬੱਚੇ ਨੇ ਲੈ ਲਿਆ, ਬੰਦੇ ਨੇ, ਲੇਕਿਨ ਉਹ ਕੈਲੀਫੋਰਨੀਆ ਦੇ ਵਿੱਚ ਰਹਿ ਕੇ ਕੈਲੀਫੋਰਨੀਆ 'ਚ ਕੰਮ ਨਹੀਂ ਕਰ ਸਕਦਾ। ਜੋ ਹੁਣ ਅਸੀਂ 18 ਸਾਲ ਦਾ ਬੰਦਾ ਜਾਂ 19 ਸਾਲ ਦਾ ਉਹਨੇ ਲਿੱਤਾ ਹੋਇਆ, ਹੁਣ ਕਹਿੰਦੇ ਨੇ ਜੀ ਉਹ ਜਿਹੜਾ ਕੈਲੀਫੋਰਨੀਆ ਤੋਂ ਲੋਡ ਚੱਕ ਕੇ ਜਿਹੜਾ ਬਾਹਰ ਜਾਣਾ ਆ, ਉਹ ਲੋਡ ਚੱਕ ਕੇ ਨਹੀਂ ਜਾ ਸਕਦਾ। ਜੋਬ ਉਹ ਕੈਲੀਫੋਰਨੀਆ 'ਚ ਹੀ ਕਰ ਰਿਹਾ। ਉਹਨੇ ਕੈਲੀਫੋਰਨੀਆ ਦੇ, ਜਿਵੇਂ ਸਪੋਜ਼ ਕਰੋ ਮੈਂ ਇੱਥੋਂ ਲੋਡ ਉਹਨੂੰ ਭੇਜਿਆ ਬੰਦੇ ਨੂੰ ਲੈਣ ਵਾਸਤੇ, ਡਰਾਈਵਰ ਨੂੰ, ਕਿ ਜਾ ਕੇ ਫਰੀਜ਼ਨੋ ਤੋਂ ਲੋਡ ਲੈ ਆ, ਉਹਨੇ ਲਿਆ ਕੇ ਸੈਕਰਾਮੈਂਟੋ ਡ੍ਰੌਪ ਕਰਤਾ। ਉਹਦਾ ਤੇ ਕੰਮ ਉਹਨੇ ਤੇ ਕੈਲੀਫੋਰਨੀਆ ਤੋਂ ਤੋਂ ਹੋਇਆ, ਪਰ ਹੁਣ ਜੇ ਉਹ ਲੋਡ ਅਗਰ ਪੋਰਟਲੈਂਡ ਜਾਂ ਵਾਸ਼ਿੰਗਟਨ ਜਾਂ ਆਊਟ ਆਫ ਸਟੇਟ ਜਾਣਾ ਤੇ ਕਹਿੰਦੇ ਜੀ ਉਹ ਲੋਡ ਕੈਰੀ ਨਹੀਂ ਕਰ ਸਕਦਾ। ਤੇ ਫਿਰ ਫਾਇਦਾ ਕੀ 18 ਸਾਲ ਦੇ ਜਾਂ 19 ਸਾਲ ਦੇ 20-21 ਸਾਲ ਤੋਂ ਘੱਟ ਬੱਚੇ ਨੂੰ ਤੁਸੀਂ ਬੰਦੇ ਨੂੰ CDL ਪ੍ਰੋਵਾਈਡ ਕਰ ਰਹੇ ਹੋ। ਪਰ ਉਹਦੇ 'ਚ ਤਾਂ ਮੈਨੂੰ ਲੱਗਦਾ 18-19 ਸਾਲ ਵਾਲੇ ਤਾਂ ਇੰਸ਼ੋਰੈਂਸ ਵਾਲੇ ਵੀ ਨਹੀਂ ਲੈਂਦੇ ਹੈਗੇ, ਉਹ 22 ਸਾਲ ਘੱਟੋ ਘੱਟ ਉਮਰ ਮੰਗਦੇ ਆ ਮੈਜੋਰਿਟੀ 'ਚ ਇੰਸ਼ੋਰੈਂਸ ਭਾਜੀ ਉਹ ਕੰਪਨੀਆਂ। ਜਿਹੜੇ 21 ਸਾਲ ਤੋਂ ਥੱਲੇ ਵਾਲੇ ਹੈਗੇ ਨੇ, ਉਹ ਜਾਂ 21 ਸਾਲ ਇੰਸ਼ੋਰੈਂਸ ਵਾਲੇ ਤਾਂ ਭਾਜੀ 25 ਸਾਲ ਤੱਕ ਵਾਲੇ ਬੰਦੇ ਨੂੰ ਸਹੀ ਰੇਟਾਂ ਤੇ ਕਵਰ ਨਹੀਂ ਕਰਦੇ। 25 ਸਾਲ ਤੋਂ ਉੱਪਰ ਏਜ ਹੋਵੇ ਤਾਂ ਜਾ ਕੇ ਉਹਨਾਂ ਥੋੜਾ ਜਿਹਾ ਲੀਨੀਅੰਟ ਤੁਹਾਨੂੰ ਦੇਣਗੇ, ਆਪਣਾ ਕੀ ਨਾਮ ਹੈ, ਕੋਡ। ਹੁਣ ਮੈਂ 21 ਸਾਲ ਤੋਂ 2 ਮਹੀਨੇ ਛੋਟਾ ਜਿਹਾ ਡਰਾਈਵਰ ਮੁੰਡਾ, ਜਿਹੜਾ ਜਿਹਨੂੰ ਮੈਂ ਉਹਦੇ ਕੋਲ ਬਲਕਿ 8 ਮਹੀਨੇ ਦਾ ਐਕਸਪੀਰੀਅੰਸ ਆ, ਮੈਂ ਉਹਦਾ ਕੋਡ ਪਾਇਆ ਭਾਜੀ, ਉਹਦਾ ਕੋਡ $48,000 ਦਾ ਆਇਆ ਜੀ। ਔਰ ਇੱਕੋ ਹੀ ਕੰਪਨੀ ਹੈ ਪ੍ਰਾਈਮ ਜਿਹੜੀ ਉਹਨੂੰ ਕਵਰ ਕਰ ਰਹੀ ਹੈ। 48,000 ਦਾ ਕੋਡ ਹੈ। ਕਹਿੰਦੇ ਜੇ ਤੁਸੀਂ ਅੱਗੇ ਕਰੋ, ਉਹ ਵੀ ਤੁਹਾਡਾ ਫੋਨ ਤੇ ਇੰਟਰਵਿਊ ਲਾਂਗੇ, ਦੈਨ ਤੁਹਾਨੂੰ ਅਸੀਂ ਕੋਡ ਮਤਲਬ ਇੰਸ਼ੋਰ ਕਰਾਂਗੇ। ਧੰਨਵਾਦ ਜੀ, ਧੰਨਵਾਦ। ਸੋ ਬਿਲਕੁਲ ਸਰੋਤਿਓ, ਅੱਜ ਆਪਾਂ ਡਿਸਕਸ ਕਰ ਰਹੇ ਹਾਂ ਟਰੱਕ ਲੀਜ਼ਿੰਗ ਟਾਸਕ ਫੋਰਸ, ਜੋ ਅਮਰੀਕਾ ਦੇ ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜੇਸ ਨੇ ਕ੍ਰੀਏਟ ਕੀਤੀ ਆ। ਉਹਨਾਂ ਦੀ ਮੀਟਿੰਗ ਹੋਈ ਆ ਪਿਛਲੇ ਹਫ਼ਤੇ, ਇਸੇ ਹਫ਼ਤੇ 11 ਜੁਲਾਈ ਨੂੰ। ਕਹਿੰਦੇ ਵੀ ਇਹਦੇ 'ਚ ਜੋ ਟਰੱਕ ਲੀਜ਼ਿੰਗ ਵਾਲਾ ਮੁੱਦਾ ਆ, ਇਹਦੇ 'ਚ ਬਹੁਤ ਜ਼ਿਆਦਾ ਹੇਰਾ ਫੇਰੀਆਂ ਹੁੰਦੀਆਂ ਆ,
ਸੋ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ, ਕਿਸ ਤਰ੍ਹਾਂ ਇੰਪਰੂਵ ਕੀਤਾ ਜਾ ਸਕਦਾ, ਉਹਦੇ ਉਹਨਾਂ ਨੇ 9 ਦੇ ਕਰੀਬ ਮੈਂਬਰ ਬਣਾਏ ਆ। ਸੋ ਆਪਾਂ ਉਹਨਾਂ ਤੇ ਕਿੱਦਾਂ ਰੀਚ ਕਰ ਸਕਦੇ ਹਾਂ ਵੀ ਭਾਈ ਆਹ ਪ੍ਰੋਬਲਮਾਂ ਹੈਗੀਆਂ, ਤਾਂ ਕਿ ਉਹ FMCSA ਨੂੰ ਜਿਹੜੀ ਉਹਨਾਂ ਨੇ ਰਿਪੋਰਟ ਦੇਣੀ ਆ ਉਹ ਦੇ ਸਕਣ, ਤੇ ਉਹ ਬਾਕੀ ਉਹ ਸਾਰੀਆਂ ਉਹਦੇ ਵਿੱਚ ਚੇਂਜਸ ਫਿਊਚਰ 'ਚ ਆ ਸਕਣ। ਜੀ ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਾਂ ਗੱਲ ਕਰ ਰਹੇ ਸੀਗੇ ਲੀਜ਼ ਐਗਰੀਮੈਂਟਸ ਵਾਲੀ, ਜਾਂ ਜਿਹੜੀ ਲੀਜ਼ਿੰਗ ਆ ਫਾਰਮੂਲਾ ਆ ਜੀ, ਤੇ ਇਹ ਫਾਰਮੂਲਾ ਭਾਈ ਕੋਈ ਨਵਾਂ ਨਹੀਂ ਹੈਗਾ, ਇਹ ਤਾਂ ਕਾਫੀ ਪੁਰਾਣਾ ਆ। ਸਾਰਿਆਂ ਤੋਂ ਪਹਿਲਾਂ ਇਹ ਫਾਰਮੂਲੇ ਦੇ ਉੱਤੇ ਜਿਹੜੇ ਮੈਗਾ ਕੈਰੀਅਰ ਹੈ, ਵੱਡੇ ਵੱਡੇ ਕੈਰੀਅਰ ਹੈਗੇ ਆ US ਦੇ, ਉਹਨਾਂ ਨੇ ਲੀਜ਼ਿੰਗ ਕਰਨੀ ਸ਼ੁਰੂ ਕੀਤੀ, ਤੇ ਜਿਹੜੀ ਆਪਣੀ ਕੰਪਨੀਆਂ ਆ ਇਹਨਾਂ ਨੇ ਤਾਂ ਬਾਅਦ ਚ ਉਹੀ ਚੀਜ਼ ਨੂੰ ਕਾਪੀ ਕੀਤਾ। ਜੀ ਜੀ। ਲੀਜ਼ਿੰਗ ਕਰਨ ਦੇ ਵਿੱਚ ਕੰਪਨੀਆਂ ਦਾ ਜਿਹੜਾ ਬੜਾ ਫਾਇਦਾ ਸੀਗਾ ਉਹ ਇਹ ਕਿ ਇੱਕ ਤਾਂ ਉਹ ਜਿਹੜਾ ਉਹਨਾਂ ਦਾ EMPLOYE ਸੀਗਾ ਉਹਨੂੰ EMPLOYE ਤੋਂ ਹਟਾ ਕੇ ਉਹਨੂੰ ਉਹ ਓਨਰ ਆਪਰੇਟਰ ਕੈਟੇਗਰੀ ਚੇਂਜ ਕਰ ਦਿੰਦੇ ਸੀਗੇ। ਜੀ। ਦੂਜਾ, ਉਹਨਾਂ ਦਾ ਜਿਹੜਾ ਉਹ EMPLOYE ਆ ਉਹ ਉਹਨਾਂ ਦੇ ਟਰੈਪ ਦੇ ਵਿੱਚ ਫਸ ਜਾਂਦਾ ਸੀ, ਉਹਨਾਂ ਨੂੰ ਰਿਟੇਨ ਕਰਨਾ ਸੌਖਾ ਹੁੰਦਾ ਸੀ ਕਿਉਂਕਿ ਕੰਟਰੈਕਟ 5 ਸਾਲ 7 ਸਾਲ ਲੰਬਾ ਕੰਟਰੈਕਟ ਹੁੰਦਾ ਸੀਗਾ। ਤੇ ਉਹਨਾਂ ਨੇ ਵਰਕਆਊਟ ਏਦਾਂ ਕੀਤਾ ਹੁੰਦਾ ਸੀ ਕਿ ਉਹਨਾਂ ਨੂੰ ਪਤਾ ਕਿ ਇੱਕ ਡਰਾਈਵਰ ਕਿੰਨਾ ਬਣਾਉਂਦਾ, ਉਹਨਾਂ ਨੂੰ ਇਹ ਵੀ ਪਤਾ ਕਿ ਇੱਕ ਟਰੱਕ ਦੀ ਰਿਪੇਅਰ ਦੇ ਕਿੰਨੇ ਖਰਚੇ ਆਉਂਦੇ। ਉਹਨਾਂ ਨੇ ਉਹ ਦੋਨੋਂ ਇਕੱਠੇ ਕਰਕੇ, ਜੇ ਮੰਨ ਲਓ ਡਰਾਈਵਰ 6000 ਬਣਾਉਂਦਾ, ਟਰੱਕ ਦਾ 2000 ਦਾ ਰਿਪੇਅਰ ਆ, ਉਹਨਾਂ ਨੇ ਉਸ ਬੰਦੇ ਨੂੰ 8-9000 ਤੇ ਮੰਥਲੀ ਰੱਖਣਾ ਕਿ ਉਹ ਬਸ ਉੱਥੇ ਕੀ ਰਵੇ ਜਿੰਨਾ ਕੁ ਪਹਿਲਾਂ ਉਹਨੂੰ ਲੱਗਦਾ ਤਾਂ ਹੈਗਾ ਕਿ ਮੇਰੀ 3000 ਇਨਕਮ ਵੱਧ ਗਈ ਆ, ਲੇਕਿਨ ਪ੍ਰੈਕਟੀਕਲੀ ਵਧੀ ਨਹੀਂ ਹੁੰਦੀ ਕਿਉਂਕਿ ਉਹ ਰਿਪੇਅਰ ਵਾਲੇ ਖਰਚੇ ਉਹਦੇ ਬਾਅਦ ਨਿਕਲ ਜਾਣੇ ਹੁੰਦੇ ਆ। ਜੀ ਜੀ, ਬਿਲਕੁਲ। ਉਹ ਇਹੀ ਆ ਵੀ ਇਹ ਹੈ ਤਾਂ ਪ੍ਰੈਕਟਿਸ ਬਹੁਤ ਪੁਰਾਣੀ, ਪਰ ਉਹਦੇ ਚ ਇਹੀ ਕਹਿੰਦੇ ਆ ਵੀ ਇੰਨਾ ਲੰਮਾ ਸਮਾਂ ਪੇਮੈਂਟਾਂ ਦੇਣ ਤੋਂ ਬਾਅਦ ਵੀ ਜਿਹੜਾ ਟਰੱਕ ਡਰਾਈਵਰ ਆ ਉਹਦਾ ਆਪਣਾ ਟਰੱਕ ਨਹੀਂ ਬਣਦਾ ਕਿਉਂਕਿ ਉਹ ਲੀਜ਼ ਕੀਤਾ ਆ, ਤੇ ਉਹਦੇ ਚ ਜਿੱਦਾਂ ਬਹੁਤ ਜ਼ਿਆਦਾ ਜਿਹੜੇ ਕਲੌਜ਼ ਆ, ਸੋ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ ਹੈਗਾ, ਇਸੇ ਕਰਕੇ ਉਹ ਟਾਸਕ ਫੋਰਸ ਬਣਾਈ ਹੈ। ਭਾਈ ਇੱਕ ਗੱਲ ਹੋਰ ਹੈਗੀ ਆ, ਹੁਣ ਕੋਈ ਵੀ ਬੰਦਾ ਬਿਜ਼ਨਸ ਕਰਨ ਜਾਂਦਾ ਉਹਨੂੰ ਕੁਛ ਨਾ ਕੁਛ ਇਨਵੈਸਟਮੈਂਟ ਆਪਣੇ ਕੋਲੋਂ ਕਰਨੀ ਪੈਂਦੀ ਹੈ, ਤੁਸੀਂ ਕੁਛ ਪਾਉਂਗੇ ਤਾਂ ਫੇਰ ਹੀ ਤੁਸੀਂ ਕੋਈ ਬਿਜ਼ਨਸ ਕਰ ਸਕਦੇ ਆ। ਪਰ ਜਿੰਨੇ ਮੈਕਸਿਮਮ ਮੈਂ ਬੰਦੇ ਦੇਖਿਆ ਲੀਜ਼ ਐਗਰੀਮੈਂਟ 'ਚ ਫਸੇ ਹੋਏ, ਉਹ ਸਾਰੇ ਜ਼ੀਰੋ ਡਾਊਨ ਵਾਲੇ ਹੁੰਦੇ ਆ ਕਿ ਮੇਰੇ ਕੋਲ ਟਰੱਕ ਆ ਜਾਏ, ਪਾਉਣਾ ਮੈਨੂੰ ਕੁਛ ਨਾ ਪਵੇ। ਤੁਸੀਂ ਪ੍ਰੈਕਟੀਕਲੀ ਲੀਜ਼ ਕਰਨ ਜਾਓ, ਟਰੱਕਿੰਗ ਕੰਪਨੀ ਨੂੰ ਛੱਡੋ, ਤੁਸੀਂ ਲੀਜ਼ ਲਓ, ਪੈਂਸਕੀ ਤੋਂ ਲਓ ਜਾਂ ਹੋਰ ਜਿਹੜੇ ਲੀਜ਼ਿੰਗ ਕੰਪਨੀ ਐਕਚੁਅਲੀ ਹੈਗੀਆਂ, ਤੁਸੀਂ ਉਹਨਾਂ ਤੋਂ ਲੀਜ਼ ਤੇ ਟਰੱਕ ਲਓ ਤੇ ਫੇਰ ਉਹਦਾ ਵਰਕਆਊਟ ਕਰਕੇ ਦੇਖੋ ਕਿ ਤੁਸੀਂ ਚਲਾ ਸਕਦੇ ਆ। ਈਵਨ ਜਿਹੜੇ ਵੱਡੀ ਕੰਪਨੀ ਤੋਂ ਆਪਾਂ ਲੀਜ਼ ਤੇ ਇਹਨਾਂ ਲੀਜ਼ਿੰਗ ਕੰਪਨੀ ਜਿਹੜੀ ਹੈਗੀਆਂ ਇਹਨਾਂ ਤੋਂ ਲੀਜ਼ ਤੇ ਲੈਂਦੇ ਹੈਗੇ ਆ, ਤਾਂ ਵੀ ਅਸੀਂ ਜਿਹੜੇ ਸੀਜ਼ਨਲ ਕੰਮ ਆ ਉਹ ਕਰ ਸਕਦੇ ਹਾਂ, ਲੇਕਿਨ ਲੌਂਗ ਟਰਮ ਕੰਮ ਅਸੀਂ ਕਰ ਨਹੀਂ ਸਕਦੇ ਕਿਉਂਕਿ ਲੀਜ਼ ਦੇ ਵਿੱਚ ਜਿਹੜੀ ਪਰ ਮਾਈਲ ਹੈਗੀ ਆ ਜਾਂ ਲੀਜ਼ ਦੀ ਪੇਮੈਂਟ ਆ, ਇੰਸ਼ੋਰੈਂਸ ਦੇ ਖਰਚੇ ਪਾਉਂਗੇ ਤਾਂ ਤੁਸੀਂ ਪ੍ਰੈਕਟੀਕਲੀ ਲੀਜ਼ ਲੈ ਕੇ ਟਰੱਕ ਆਪਰੇਟ ਹੀ ਨਹੀਂ ਕਰ ਸਕਦੇ। ਤੇ ਜੇ ਤੁਸੀਂ ਇੱਕ ਲੀਜ਼ਿੰਗ ਕੰਪਨੀ ਤੋਂ ਟਰੱਕ ਲੈ ਕੇ ਆਪਰੇਟ ਨਹੀਂ ਕਰ ਸਕਦੇ ਤਾਂ ਤੁਸੀਂ ਇੱਕ ਕੈਰੀਅਰ ਤੋਂ ਟਰੱਕ ਲੈ ਕੇ ਕਿੱਦਾਂ ਆਪਰੇਟ ਕਰ ਸਕਦੇ ਆ। ਇਹ ਜਿਹੜਾ ਇਹ ਨਾ ਇਹਦੇ ਲਈ ਮੈਂ ਤਾਂ ਕਹਾਂਗਾ ਦੋਨੋਂ ਠੀਕ ਆ, ਲੀਜ਼ਿੰਗ ਕੰਪਨੀ ਵਾਲਿਆਂ ਦੀ ਵੀ ਉਹਨਾਂ ਦੀ ਜਿਹੜੇ ਕੈਰੀਅਰ ਐਕਸਪਲੋਇਟ ਕਰਦੇ ਆ ਉਹਨਾਂ ਦੀ ਵੀ ਗਲਤੀ ਆ, ਪਲੱਸ ਜਿਹੜਾ ਬੰਦਾ ਸੋਚਦਾ ਕਿ ਮੈਂ ਓਨਰ ਆਪਰੇਟਰ ਬਣ ਜਾਵਾਂ ਬਿਨਾਂ ਕੁਛ ਪਾਏ, ਕੁਛ ਨਾ ਕੁਛ ਤਾਂ ਬਈ ਇਨਵੈਸਟਮੈਂਟ ਕਰਨੀ ਪਏਗੀ ਜੇ ਬਿਜ਼ਨਸ ਕਰਨਾ ਹੈਗਾ, ਉਹਨਾਂ ਦੀ ਵੀ ਓਨੀ ਗਲਤੀ ਹੈਗੀ। ਜੀ, ਸੋ ਬਿਲਕੁਲ ਭਾਜੀ, ਉਹਦੇ ਚ ਜਿਹੜੇ ਨਾ ਟਰਾਂਸਪੋਰਟੇਸ਼ਨ ਸੈਕਟਰੀ ਆ ਉਹ ਕਹਿੰਦੇ ਆ ਵੀ ਜੋ ਲੀਜ਼ ਐਗਰੀਮੈਂਟ ਆ ਉਹ ਟਰਾਂਸਪੇਰੈਂਟ ਹੋਣੇ ਚਾਹੀਦੇ, ਬਿਲਕੁਲ ਐਨ ਕਲੀਨ। ਜਿਸ ਤਰ੍ਹਾਂ ਪਹਿਲਾਂ ਆਪਣੇ ਭਾਜੀ ਇੱਕ ਦੱਸ ਕੇ ਗਏ ਸੀ ਵੀ ਜੀ ਉਹ ਅੱਗੇ ਲਿੰਕ ਪਾਇਆ ਸੀ, ਲਿੰਕ ਮੈਂ ਪੜ੍ਹਿਆ ਨਹੀਂ ਹਨਾ, ਸੋ ਉਹ ਉਸ ਇਸ਼ੂ ਤੇ ਆ ਵੀ ਤਾਂ ਕਿ ਜਿਹੜਾ ਬੰਦਾ ਉਹ ਲੀਜ਼ ਐਗਰੀਮੈਂਟ ਸਾਈਨ ਕਰ ਰਿਹਾ ਉਹਨੂੰ ਪਹਿਲੇ ਪਤਾ ਹੋਵੇ ਐਨ ਬਿਲਕੁਲ ਡੋਟਡ ਲਾਈਨ ਤੇ ਜਿੱਥੇ ਉਹਨੂੰ ਸਾਈਨ ਕਰਨਾ ਵੀ ਮੈਨੂੰ ਕੀ ਮਿਲਣਾ ਆ, ਐਂਡ 'ਚ ਕੀ ਪੇਮੈਂਟਾਂ ਦੇਣੀਆਂ, ਕੀ ਇਹਦੇ ਵਿੱਚ ਹੈਗਾ, ਨਾ ਕਿ ਕੁਝ ਲੁਕਿਆ ਛਿਪਿਆ ਹੋਵੇ ਉਹਦੇ ਵਿੱਚ। ਜੀ ਜਿਮੀ ਜੀ, ਸਤਿ ਸ਼੍ਰੀ ਅਕਾਲ ਜਿਮੀ ਜੀ, ਤੁਸੀਂ ਆਨਰ ਹੋ ਜੀ। ਹਾਂਜੀ ਭਾਈ, ਮੈਂ ਉਹੀ ਪੁੱਛਣਾ ਸੀ ਫਿਰ ਜਿਹੜਾ ਪਿਛਲਾ ਕੱਲ ਕਹਿ ਕੇ ਗਏ ਸੀਗੇ ਕਿ ਉਹ ਲਿੰਕ ਸੀਗਾ ਉਹ ਨਲ ਵਾਈਡ ਹੋ ਗਿਆ ਉਹਨਾਂ ਦਾ ਕੰਟਰੈਕਟ ਕਿ ਉਹ ਫਸੇ ਰਹੇ ਨੇ, ਕੀ ਉਹਨਾਂ ਨੇ ਦੱਸਿਆ? ਮੇਰਾ ਖੁਦ ਕਾਲ ਥੋੜੀ ਮਿਸ ਨਹੀਂ, ਉਹਨਾਂ ਨੇ ਕਿਹਾ ਫਸੇ ਰਹੇ, 35-40 ਹਜ਼ਾਰ ਦੇਣਾ ਪੈਣਾ ਜੇ ਉਹ ਕੰਟਰੈਕਟ ਨੂੰ ਕੈਂਸਲ ਕਰਦੇ ਆ। ਇਹ ਤਾਂ ਬੜਾ ਫਰਾਡ ਹੈ। ਅੱਛਾ ਭਾਜੀ, ਹੁਣ ਜਦੋਂ ਤੁਸੀਂ ਪਹਿਲਾਂ ਇਹ ਦੱਸ ਰਹੇ ਸੀਗੇ ਕਿ ਹੁਣ ਉਹ ਇਲੀਗਲ ਕੰਟਰੈਕਟ, ਤੇ ਉਹ ਇਲੀਗਲ ਕੰਟਰੈਕਟ ਕਿੱਦਾਂ ਡਿਸਾਈਡ ਹੋਣਗੇ ਕਿ ਇਲੀਗਲ ਕੰਟਰੈਕਟ? ਕੋਈ ਉਹਦੇ ਉੱਤੇ ਰੈਗੂਲੇਸ਼ਨ ਤਾਂ ਹੈ ਨਹੀਂ। ਉਹੀ ਰੈਗੂਲੇਸ਼ਨ ਬਣਾਉਣ ਜਾ ਰਹੇ ਨਾ ਭਾਜੀ, ਤਦੇ ਹੀ ਜਿਹੜਾ ਟਰਾਂਸਪੋਰਟੇਸ਼ਨ ਸੈਕਟਰੀ ਆ ਉਹਨਾਂ ਨੇ 9 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਆ ਸਪੈਸ਼ਲੀ ਇਸ ਇਸ਼ੂ ਤੇ, ਕਿਉਂਕਿ ਜਿੱਦਾਂ ਪਹਿਲੇ ਭਾਜੀ ਦੱਸ ਕੇ ਗਏ ਆ ਇਹ ਇਸ਼ੂ ਨਵਾਂ ਨਹੀਂ ਹੈਗਾ, ਇਹ ਬਹੁਤ ਪੁਰਾਣਾ ਆ। ਪਹਿਲਾਂ ਗੋਰਿਆਂ ਦੀਆਂ ਕੰਪਨੀਆਂ ਕਰਦੀਆਂ ਸੀ, ਹੁਣ ਆਪਣੇ ਵੀ ਲੱਪ ਹੈ ਜਾਂ ਟਰੱਕ ਸੇਲ ਕੰਪਨੀ ਵਾਲੇ ਵੀ ਲੱਪ ਹੈ। ਸੋ 9 ਮੈਂਬਰਾਂ ਦੀ ਕਮੇਟੀ ਆ ਜਿਹਦੇ ਚ ਇੰਡੀਪੈਂਡੈਂਟ ਆਪਰੇਟਰ ਵੀ ਆ, ਵਕੀਲ ਵੀ ਆ,
ਐਕਟਿਵਿਸਟ ਵੀ ਹੈਗੇ ਆ, ਉਹ ਆਪਣੀ ਰეკਮੈਂਡੇਸ਼ਨ ਦੇਣਗੇ FMCSA ਨੂੰ। ਫॉर FMCSA ਫਿਰ ਉਹ ਨਵਾਂ ਰੂਲ ਸੈਟਅਪ ਕਰੂਗੇ, ਭਾਈ ਜਿਹੜਾ ਲੀਜ਼ ਐਗਰੀਮੈਂਟ ਆ ਉਹ ਇਸ ਲਾਈਨਸ ਦੇ ਮੁਤਾਬਕ ਹੋਊਗਾ ਵੀ ਜੇ ਲੀਜ਼ ਐਗਰੀਮੈਂਟ 'ਚ ਇੰਟਰਸਟ ਰੇਟ ਇੰਨਾ ਚਾਰਜ ਕਰਦੇ ਹੋ, ਓਪਨ ਕਲੀਅਰਲੀ ਲਿਖਿਆ ਹੋਊਗਾ, ਵੀ ਕੌਣ ਰਿਪੇਅਰ ਕਰੂਗਾ ਉਹ ਵੀ ਕਲੀਅਰਲੀ ਲਿਖਿਆ ਹੋਊਗਾ, ਕੌਣ ਕਿੰਨੀਆਂ ਪੇਮੈਂਟਾਂ ਦੇ ਕੇ ਤੁਹਾਡੀ ਉਹ ਪ੍ਰਾਪਰਟੀ ਬਣੂਗੀ ਜਾਂ ਨਹੀਂ ਬਣੂਗੀ ਉਹ ਵੀ ਕਲੀਅਰਲੀ ਲਿਖਿਆ ਹੋਊਗਾ। ਸੋ ਉਹ ਚੀਜ਼ਾਂ ਜਿਹੜੀਆਂ ਹੈ ਨਾ, ਉਹ ਜਿੰਨੇ ਵੀ ਇਹ ਮੈਂਬਰਸ ਹੈਗੇ ਆ, ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਪਾ ਦਾਂਗੇ, ਉਹਨਾਂ ਨੂੰ ਜਰੂਰ ਕਾਲ ਕਰਕੇ ਜਿਹੜਾ ਕੁਐਸਚਨ ਆ ਉਹ ਤੁਸੀਂ ਦੱਸ ਸਕਦੇ ਭਾਈ ਆਹ ਇਸ਼ੂ ਵਿੱਚ ਇਨਕਲੂਡ ਹੋਣਾ ਚਾਹੀਦਾ। ਦੇਖਿਆ ਜਾਵੇ ਤਾਂ ਭਾਈ ਇਹ AB5 ਬਿੱਲ ਵੀ ਇਸੇ ਕਰਕੇ ਹੀ ਆਇਆ ਸੀਗਾ ਕਿ ਇਹ ਲੀਜ਼ਿੰਗ ਜਿਹੜਾ ਫਰਾਡ ਹੋ ਰਿਹਾ ਸੀ, ਪਰ ਉਹ ਤਾਂ ਉਹ ਕਰ ਨਹੀਂ ਸਕੇ ਤੇ AB5 ਬਿੱਲ ਉਹ ਫਿਰ ਉਹਦਾ ਫਿਰ ਵੀ ਟੱਪ ਹੀ ਰਹਿ ਗਿਆ। ਨਹੀਂ AB5 ਬਿੱਲ ਲਾਗੂ ਆ, ਜਿਹੜੇ ਅੜਕੇ ਆਏ ਆ ਉਹਨਾਂ ਨੂੰ ਪੁੱਛ ਕੇ ਦੇਖੋ, ਕਈ ਜਿਹੜੇ ਆਡਿਟ ਹੋਏ ਆ ਨਾ ਉਹਨਾਂ ਦਾ ਬਹੁਤ ਬੁਰਾ ਹਾਲ ਆ। ਠੀਕ ਹੈ, ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਅਭੀ ਸੋ ਜੀ ਜੀ